ਉਹ ਸ਼ੇਰ ਸੀ ਨਾ, ਤੇ ਸ਼ੇਰ ਬੁੱਢਾ ਹੋ ਗਿਆ, ਉਹਦੇ ਕੋਲ ਸ਼ਿਕਾਰ ਵੀ ਨਾ ਹੋਵੇ ਤੇ ਤੁਰਿਆ ਫਿਰਿਆ ਵੀ ਬਸ ਪੂਰਾ ਸੂਰਾ ਜਿਹਾ ਜਾਵੇ। ਲੂੰਬੜੀ ਨੂੰ ਉਹਨੇ ਆਵਾਜ਼ ਮਾਰੀ, ਉਹਨੇ ਕਿਹਾ ਗੱਲ ਸੁਣ। ਉਹਨੇ ਕਿਹਾ ਜੀ ਬਾਦਸ਼ਾਹ ਸਲਾਮਤ। ਉਹਨੇ ਕਿਹਾ ਮੈਂ ਬੁੱਢਾ ਹੋ ਗਿਆ, ਸ਼ਿਕਾਰ ਹੁਣ ਮੈਂ ਭੱਜ ਨੱਸ ਕੇ ਨਹੀਂ ਕਰ ਸਕਦਾ, ਕੋਈ ਵਲਾ ਚਲਾ ਕੇ ਲਿਆ ਮੇਰੇ ਲਾਗੇ ਇੱਥੇ ਸ਼ਿਕਾਰ, ਮੈਂ ਖਾਵਾਂ ਤੇ ਭੁੱਖ ਬੜੀ ਲੱਗੀ। ਲੂੰਬੜੀ ਨੇ ਕਿਹਾ ਬਾਦਸ਼ਾਹ ਸਲਾਮਤ, ਸਾਡੀ ਜਾਨ ਵੀ ਹਾਜ਼ਰ, ਤੁਸੀਂ ਸਾਡੇ ਵਾਸਤੇ ਬਹੁਤ ਕੁਰਬਾਨੀਆਂ ਦਿੱਤੀਆਂ ਵਾ ਤੇ ਮੈਂ ਕੁਛ ਕਰਦੀ। ਉਹ ਤੁਰੀ ਗਈ ਤੇ ਇੱਕ ਖੋਤਾ ਉਹਨੂੰ ਨਜ਼ਰ ਆਇਆ, ਤੇ ਖੋਤੇ ਨੂੰ ਕਹਿੰਦੀ ਆਪਣਾ ਬਾਦਸ਼ਾਹ ਬੜਾ ਬਿਮਾਰ ਆ। ਤੇ ਉਹ ਕਹਿੰਦਾ ਮੈਂ ਉਹਨੂੰ ਬਾਦਸ਼ਾਹਤ ਦੇਣੀ ਜਿਹਦਾ ਕੱਦ ਬਹੁਤ ਵਾਹਵਾ ਹੋਵੇ, ਹੜੇਕਾਂ ਚੰਗੀਆਂ ਹੋਣ ਤੇ ਆਵਾਜ਼ ਚੰਗੀ ਹੋਵੇ। ਖੋਤਾ ਸੀ, ਉਹਨੇ ਕਿਹਾ ਆਵਾਜ਼ ਮੇਰੇ ਤੋਂ ਜ਼ਿਆਦੀ ਕਿਹਦੀ। ਉਹ ਮੀਆਂ ਤੁਰ ਪਿਆ। ਉਹ ਹੁਣ ਆ ਗਏ ਉੱਥੇ, ਅੱਗੇ ਆਏ ਜਦੋਂ ਤੇ ਬਾਦਸ਼ਾਹ ਉੱਥੇ ਸੀਗਾ। ਹੁਣ ਅੱਗੇ ਸ਼ੇਰ ਨੇ ਮਾਰੀ ਛਾਲ ਤੇ ਉਹਨੂੰ ਫੜਨ ਲੱਗਾ, ਤੇ ਉਹ ਖੋਤਾ ਨੱਸ ਗਿਆ। ਲੂੰਬੜੀ ਨੇ ਕਿਹਾ ਵੀ ਬਾਦਸ਼ਾਹ ਸਲਾਮਤ, ਤੁਸੀਂ ਇਹ ਕੀ ਕੀਤਾ ਹੈ? ਵੀ ਉਹਨੂੰ ਮੈਂ ਵਲਾ ਚਲਾ ਕੇ ਲਿਆਈ, ਤੂੰ ਤਾਂ ਹਲਕ ਗਿਆ, ਸ਼ਦਾ ਹੀ ਘੁੱਲ ਗਿਆ ਤੈਨੂੰ, ਤੂੰ ਤਾਂ ਝਮੱਟੇ ਮਾਰੇ। ਉਹਨੇ ਕਿਹਾ ਬਸ ਹੁਣ ਕਿਸੇ ਨਾ ਕਿਸੇ ਤਰੀਕੇ ਨਾਲ ਤੂੰ ਮੇਰੇ ਕੋਲ ਦੁਬਾਰਾ ਲੈ ਕੇ ਆ ਤੇ ਮੈਂ ਇਹਨੂੰ ਖਾਵਾਂ। ਉਹਨੇ ਕਿਹਾ ਠੀਕ ਆ। ਲੂੰਬੜੀ ਫੇਰ ਮੀਆਂ ਹੁਣ ਤੁਰ ਪਈ। ਜਦੋਂ ਉੱਥੇ ਪਹੁੰਚ ਕੇ ਤਾਂ ਉਹਨੇ ਕਿਹਾ ਹਾਏ ਹਾਏ ਵੇ ਖੋਤਿਆ, ਤੂੰ ਤਾਂ ਨੱਸਣ ਦੀ ਕੀਤੀ, ਬਾਦਸ਼ਾਹ ਬਿਮਾਰ ਸੀ। ਉਹਨੇ ਕਿਹਾ ਮੈਂ ਉਹਦੇ ਕੰਨ 'ਚ ਕੋਈ ਗੱਲ ਦੱਸਣੀ ਸੀ, ਤੂੰ ਕੰਨ ਵੀ ਨਾ ਉਹਦੇ ਲਾਗੇ ਕੀਤੇ, ਤੂੰ ਦੌੜ ਲਾਤੀ। ਉਹਨੇ ਕਿਹਾ ਗੱਲ ਤੇ ਤੇਰੀ ਸੱਚੀ ਆ, ਉਹਨੇ ਬਾਦਸ਼ਾਹੀ ਦੇ ਮੈਨੂੰ ਹਨਾ ਕੋਈ ਕੁਲੀਏ ਦੇਣੇ ਸੀਗੇ, ਮੈਂ ਤਾਂ ਗਲਤੀ ਕਰ ਗਿਆ। ਉਹ ਮੀਆਂ ਦੁਬਾਰਾ ਨੱਸ ਪਈ। ਹੁਣ ਖੋਤਾ ਲੈ ਕੇ ਨਾ ਲੂੰਬੜੀ ਆ ਗਈ। ਜਦੋਂ ਖੋਤਾ ਐ ਖੜੋਦਾ ਪਿੱਛੋਂ ਸ਼ੇਰ ਨੇ ਹਮਲਾ ਕੀਤਾ, ਖਲਾਰ ਖਲੂਰ ਦਿੱਤਾ, ਰੱਜ ਖਾਦਾ। ਖਾਣ ਪੀਣ ਤੋਂ ਬਾਅਦ ਖੋਤੇ ਦਾ ਦਿਮਾਗ ਥੋੜਾ ਸਾਈਡ ਤੇ ਡਿੱਗ ਪਿਆ ਸੀ, ਉਹਨੇ ਲੂੰਬੜੀ ਨੇ ਖਾ ਲਿਆ। ਜਦੋਂ ਰੱਜ ਭੁੱਜ ਕੇ ਜੋ ਸ਼ੇਰ ਨੂੰ ਕੋਈ ਸੂਰਤ ਆਈ ਨਾ, ਵਿਹਲਾ ਹੋ ਕੇ ਬੈਠਾ, ਤਾਂ ਉਹਨੇ ਕਿਹਾ ਲੂੰਬੜੀਏ ਖੋਤੇ ਦਾ ਮੈਨੂੰ ਦਿਮਾਗ ਨਹੀਂ ਨਜ਼ਰ ਆਇਆ। ਲੂੰਬੜੀ ਅੱਗੋਂ ਸਿਆਣੀ ਸੀ, ਉਹਨੇ ਕਿਹਾ ਗੱਲ ਸੁਣ ਬਾਦਸ਼ਾਹ, ਜੇ ਉਹਦਾ ਦਿਮਾਗ ਹੁੰਦਾ ਤਾਂ ਉਹਨੇ ਦੂਸਰੀ ਵਾਰ ਹੀ ਆਉਣਾ ਸੀ, ਉਹਨੇ ਦੂਸਰੀ ਵਾਰ ਰਾਹ ਥਾਂ ਦੀ ਜਾਣਾ ਸੀ। ਤੇ ਦੋਸਤੋ ਗੱਲ ਕਰਨ ਦਾ ਮਤਲਬ ਆ ਜਿਹਦੇ ਰਾਹ ਤੋਂ ਇੱਕ ਵਾਰ ਵੱਜ ਗਏ ਨਾ, ਉਸ ਰਾਹ 'ਚ ਦੁਬਾਰਾ ਵੜ ਕੇ ਨਹੀਂ ਜਾਈਦਾ, ਨੁਕਸਾਨ ਹੁੰਦਾ। ਤੇ